ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਹੁੰਦੇ ਨੇ ਸੁਸ਼ੀਲ ਦਸਾਂਝ ਚੰਡੀਗੜ੍ਹ ਤੋਂ। ਦੱਸਦੇ ਨੇ ਜੀ ਪੰਜਾਬ ਦਾ ਹਾਲ ਕਿ ਉੱਥੇ ਕੀ ਕੁਛ ਚੱਲ ਰਿਹਾ ਆ। ਅਤੇ ਤੁਸੀਂ ਸਰੋਤਿਓ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਰੇਡੀਓ ਸੈੱਟ 'ਤੇ ਨੈੱਟ 'ਤੇ ਫੋਨ 'ਤੇ ਨੈੱਟ 'ਤੇ ਸੁਣਨ ਲਈ ਤੁਸੀਂ ਸੁਣ ਸਕਦੇ ਆ ਜੀ ਇੰਟਰਨੈੱਟ ਦੇ ਜ਼ਰੀਏ www.punjabiradio.usa.com। ਅਤੇ ਜੇ ਤੁਸੀਂ ਜੀ ਪੰਜਾਬੀ ਰੇਡੀਓ USA ਨੂੰ ਸੁਣਨਾ ਆ ਫੋਨ ਦੇ ਜ਼ਰੀਏ ਤਾਂ ਫੋਨ ਨੰਬਰ ਡਾਇਲ ਕਰ ਸਕਦੇ ਹਾਂ ਜੀ 832 551 50 29 8325515029। ਦੂਸਰਾ ਫੋਨ ਨੰਬਰ 6054756868। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਹਾਂ ਜੀ। ਹੁਣ ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA 'ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ 'ਚ ਅਸੀਂ ਪੰਜਾਬ ਤੋਂ ਲੈ ਕੇ ਦੇਸ਼ ਭਰ 'ਚ ਵਾਪਰਦੀਆਂ ਹਾਦਸੀ ਘਟਨਾਵਾਂ ਬਾਰੇ ਟਿੱਪਣੀ ਕਰਿਆ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਖਬਰ ਦੇ ਆਖਰੀ ਤੱਤ ਤੱਕ ਪਹੁੰਚਿਆ ਜਾਏ, ਫੈਕਟ ਤੱਕ ਪਹੁੰਚਿਆ ਜਾਏ। ਇਹ ਸਾਡਾ ਯਤਨ ਹੈ ਤੇ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਵੇਂ ਆਪਾਂ ਖਬਰਾਂ ਦੇ ਵਿੱਚ ਵੀ ਗੱਲਬਾਤ ਕਰਦੇ ਰਹੇ ਆ ਬਜਟ ਦੀ, ਕਿ ਜਿਹੜਾ ਬਜਟ ਆ ਉਹ ਉਹਨਾਂ ਨੇ ਪੇਸ਼ ਕੀਤਾ ਆ, ਪਾਸ ਹੋਇਆ ਆ। ਭਾਵੇਂ ਨੈਸ਼ਨਲ ਬਜਟ ਦੇ ਵਿੱਚ ਪੰਜਾਬ ਨੂੰ ਕੁਛ ਨਹੀਂ ਮਿਲਿਆ, ਪਰ ਫਿਰ ਵੀ ਜਿਹੜਾ ਬਜਟ ਸੈਸ਼ਨ ਜਿਹੜਾ ਇਹ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ, ਇਹਦੇ ਵਿੱਚ ਕੀ ਕੁਛ ਹੋ ਸਕਦਾ ਹੈ? ਦੇਖੋ, ਨੈਸ਼ਨਲ ਬਜਟ ਜਿਹੜਾ ਉਹਦੇ ਪੰਜਾਬ ਨੂੰ ਖਾਲੀ ਹੱਥੀ ਰੱਖਿਆ ਗਿਆ। ਲੋਕ ਇਹ ਗੱਲਾਂ ਕਰਨ ਲੱਗ ਪਏ। ਅੱਜ ਹੀ ਮਨਪ੍ਰੀਤ ਬਾਦਲ ਦਾ ਵੀ ਬਿਆਨ ਆਇਆ ਵੀ ਕੇਂਦਰ ਸਰਕਾਰ ਜਾਂ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਦੇ ਨਾਲ, ਪੰਜਾਬ ਦੀ ਬਾਦਲ ਸਰਕਾਰ ਨਾਲ ਬੇਇਨਸਾਫੀ ਕਰ ਰਹੀ ਹੈ ਜਾਂ ਵਿਤਕਰਾ ਕਰ ਰਹੀ ਹੈ। ਮਨਪ੍ਰੀਤ ਬਾਦਲ ਦੇ ਇਸ ਬਿਆਨ ਨੂੰ ਸਮਝਿਆ ਜਾ ਸਕਦਾ ਇਸ ਰੂਪ ਦੇ ਵਿੱਚ ਕਿ ਉਹਦੀ ਹੁਣ ਇੱਕ ਵੱਖਰੀ ਰਾਜਸੀ ਪਾਰਟੀ ਹੈ ਤੇ ਉਹ ਜ਼ਰੂਰ ਇਸ ਗੱਲ ਦਾ ਪ੍ਰਚਾਰ ਕਰਨਗੇ ਰਾਜਸੀ ਤੌਰ ਦੇ ਉੱਤੇ ਵੀ ਪੰਜਾਬ ਦੀ ਬਾਦਲ ਸਰਕਾਰ ਜਿਹੜੀ ਹੈ ਉਹ ਨਾਕਾਮ ਸਾਬਤ ਹੋ ਰਹੀ ਹੈ ਕੇਂਦਰ ਤੋਂ ਮਦਦ ਲੈਣ ਲਈ, ਜਦਕਿ ਇਹਨਾਂ ਨੇ ਦਾਅਵੇ ਬੜੇ ਕੀਤੇ ਸੀ। ਇਹ ਤਾਂ ਮਨਪ੍ਰੀਤ ਬਾਦਲ ਦੀ ਗੱਲ ਹੈ, ਪਰ ਸਧਾਰਨ ਲੋਕ ਵੀ ਇਹ ਸਮਝਦੇ ਹੈ ਜਾਂ ਸੋਚਦੇ ਹੈ ਵੀ ਉਹ ਦਾਅਵੇ ਕਿੱਥੇ ਗਏ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਕੀਤੇ ਸੀ, ਇਹ ਕਹਿ ਕੇ ਕਿ ਇੱਕ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਟਰੱਕਾਂ ਦੇ ਟਰੱਕ ਨੋਟਾਂ ਦੇ ਭਰ ਕੇ ਆਇਆ ਕਰਨਗੇ ਪੰਜਾਬ ਵੱਲ ਨੂੰ। ਮੋਦੀ ਸਾਹਿਬ ਨੋਟਾਂ ਦੇ ਟਰੱਕ ਭਰ ਕੇ ਪੰਜਾਬ ਨੂੰ ਲਿਆਇਆ ਕਰਨਗੇ ਜੀ। ਜਾਂ ਉਹ ਦਾਅਵੇ ਜਾਂ ਵਾਅਦੇ ਕਿੱਥੇ ਗਏ ਜਿਹੜੇ ਅੰਮ੍ਰਿਤਸਰ ਦੇ ਵਿੱਚ ਅਰੁਣ ਜੇਤਲੀ ਨੂੰ ਉਮੀਦਵਾਰ ਬਣਾਉਣ ਵੇਲੇ ਕੀਤੇ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਚੇਚੇ ਤੌਰ ਤੇ ਅਰੁਣ ਜੇਤਲੀ ਨੂੰ ਦਿੱਲੀ ਲਿਆਂਦਾ ਗਿਆ ਵੀ ਤੁਸੀਂ ਅੰਮ੍ਰਿਤਸਰ ਤੋਂ ਚੋਣ ਲੜੋ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਪਹਿਲਾਂ ਤਾਂ ਇਹ ਵੀ ਤੁਸੀਂ ਜਿਤਾ ਦਿਓ ਸਾਨੂੰ ਤੇ ਅਰੁਣ ਜੇਤਲੀ ਨੂੰ, ਤੇ ਇਹ ਭਾਰਤ ਦੇ ਉਪ ਮੁੱਖ ਮੰਤਰੀ ਬਣਨਗੇ ਤੇ ਪੰਜਾਬ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਫਿਰ 2-3 ਦਿਨ ਬਾਅਦ ਕਿਹਾ ਕਿ ਅਰੁਣ ਜੇਤਲੀ ਭਾਰਤ ਦੇ ਫਾਈਨਾਂਸ ਮਿਨਿਸਟਰ ਬਣਨਗੇ ਤੇ ਖਜ਼ਾਨੇ ਪੰਜਾਬ ਦੇ ਭਰਿਆ ਕਰਨਗੇ। ਅਰੁਣ ਜੇਤਲੀ ਹਾਰ ਗਏ, ਪਰ ਉਹਦੇ ਬਾਵਜੂਦ ਇਸ ਵੇਲੇ ਉਹ ਭਾਰਤ ਦੇ ਵਿੱਤ ਮੰਤਰੀ ਹੈ। ਉਹਨਾਂ ਨੇ ਬਜਟ ਪੇਸ਼ ਕੀਤਾ, ਪਰ ਖਜ਼ਾਨੇ ਪੰਜਾਬ ਦੇ ਪੂਰੀ ਤਰ੍ਹਾਂ ਖਾਲੀ ਰੱਖੇ ਉਹਨਾਂ ਨੇ। ਸੋ ਨਾ ਤਾਂ ਨਰਿੰਦਰ ਮੋਦੀ ਦੇ ਟਰੱਕ ਆਏ ਨੋਟਾਂ ਦੇ, ਨਾ ਪੰਜਾਬ ਦਾ ਖਜ਼ਾਨਾ ਫਾਈਨਾਂਸ ਮਿਨਿਸਟਰ ਸਾਡੇ ਅਰੁਣ ਜੇਤਲੀ ਨੇ ਭਰਿਆ, ਸਗੋਂ ਉਹਨੇ ਆਪਣੀ ਹਾਰ ਦਾ ਬਦਲਾ ਲਿਆ ਪੰਜਾਬੀਆਂ ਤੋਂ। ਹੁਣ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਕੀ ਹੋਏਗਾ, ਕੇਂਦਰ ਨੇ ਤਾਂ ਕੁਝ ਦਿੱਤਾ ਨਹੀਂ। ਪੰਜਾਬ ਨੂੰ ਉਮੀਦ ਸੀ ਪੰਜਾਬ ਦੇ ਕਰਜ਼ੇ ਬਾਰੇ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਪੰਜਾਬ ਸਿਰ, ਖਬਰ ਇਹ ਸਰਕਾਰ ਪੰਜਾਬ ਦੇ ਕਰਜ਼ੇ ਬਾਰੇ ਕੁਝ ਕਰੇਗੀ, ਕੁਝ ਨਹੀਂ ਕੀਤਾ। ਪੰਜਾਬ ਨੂੰ ਉਮੀਦ ਸੀ ਕਿ ਪੰਜਾਬ ਵਾਸਤੇ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਏਗਾ, ਕੁਝ ਨਹੀਂ ਦਿੱਤਾ ਗਿਆ। ਪੰਜਾਬ ਦੀ ਇੰਡਸਟਰੀ ਬਾਰੇ ਉਮੀਦ ਸੀ ਵੀ ਇੰਡਸਟਰੀ ਲਈ ਸਪੈਸ਼ਲ ਕੁਝ ਕੀਤਾ ਜਾਏਗਾ, ਕਿਉਂਕਿ ਸਾਡੀ ਗੁਆਂਢ 'ਚ ਜਿਹੜੀਆਂ ਇੰਡਸਟਰੀਆਂ ਉਹ ਪ੍ਰਫੁੱਲਤ ਹੋ ਰਹੀਆਂ, ਪਹਾੜੀ ਸੂਬਿਆਂ ਆ ਰਹੀਆਂ, ਤੇ ਸਾਡੀ ਇੰਡਸਟਰੀ ਉੱਠ ਕੇ ਜਿਹੜੀ ਹੈ ਉਹ ਇਹਨਾਂ ਸੂਬਿਆਂ ਜਾ ਰਹੀ ਹੈ, ਕਿਉਂਕਿ ਉਹਨਾਂ ਸੂਬਿਆਂ ਜੋ ਸਹੂਲਤਾਂ ਆ ਉਹਨਾਂ ਨੂੰ ਸਪੈਸ਼ਲ ਜਿਹੜਾ ਟਰੀਟ ਕੀਤਾ ਜਾ ਰਿਹਾ। ਤੇ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਬਾਵਜੂਦ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਮਦਦ ਨਹੀਂ ਕੀਤੀ ਜਾ ਰਹੀ। ਸੋ ਕੇਂਦਰੀ ਬਜਟ 'ਚੋਂ ਤਾਂ ਕੁਝ ਨਿਕਲਿਆ ਨਹੀਂ, ਪਟਾਰੀ ਖਾਲੀ। ਹੁਣ ਪੰਜਾਬ ਦੇ ਬਜਟ 'ਚੋਂ ਕੀ ਨਿਕਲੇਗਾ? ਜੋ ਸਾਡੇ ਕੋਲ ਜਾਣਕਾਰੀਆਂ, ਲੋੜਾਂ ਕੀ ਹੈ,
ਲੋੜਾਂ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ, ਜਿਹੜਾ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਸਮਝ ਲਓ ਖੇਤੀਬਾੜੀ, ਤੇ ਉਸ ਖੇਤੀਬਾੜੀ ਨੂੰ ਜਿਹੜਾ ਆਪਣੇ ਸਿਰ ਤੇ ਚੁੱਕੀ ਫਿਰਦਾ ਸਾਡਾ ਕਿਸਾਨ ਹੈ, ਉਹਦੀ ਕਿਸਮਤ ਬਦਲੇ। ਇਹ ਲੋੜ ਹੈ ਵੀ ਨਵੀਂ ਕਿਸਮਾਂ ਉਪਲਬਧ ਕਰਾਉਣ ਵਾਸਤੇ ਰਿਸਰਚ ਹੋਵੇ ਖੇਤੀਬਾੜੀ 'ਚ, ਕਰਜ਼ੇ ਦੀ ਮਾਫੀ ਲਈ ਠੋਸ ਕਿਸਮ ਦੇ ਯਤਨ ਕੀਤੇ ਜਾਣ, ਆਮਦਨ ਦਾ ਕੋਈ ਪੱਕਾ ਸਰੋਤ ਪੈਦਾ ਕੀਤਾ ਜਾਏ ਤੇ ਕਿਸਾਨ ਦੀ ਫਸਲ ਦੀ ਸਹੀ ਕੀਮਤ ਮਿਲੇ। ਖੇਤੀ ਵਿੱਚ ਜਿਹੜਾ ਆ ਉਹ ਪ੍ਰਾਈਵੇਟੇਸ਼ਨ ਜਿਹੜੀ ਆ ਉਹਨੂੰ ਹੋਰ ਨਾ ਵਧਾਇਆ ਜਾਏ ਜੀ, ਤੇ ਬੀਜ ਖਾਦਾਂ ਇਹ ਸਸਤੀ ਮਿਲ। ਇਹ ਕਿਸਾਨ ਦੀ ਲੋੜ ਹੈ ਵੀ ਕਿਸਾਨ ਦੀ ਫਸਲ ਜਿਹੜੀ ਹੈ ਉਹਨੂੰ ਖਰੀਦ ਦੀ ਗਰੰਟੀ ਮਿਲੇ। ਪਰ ਇਹ ਹੋਣਾ ਨਹੀਂ। ਬਜਟ ਅੱਜ ਪੇਸ਼ ਹੋਵੇ, ਕੱਲ ਹੋਵੇ, ਅੱਜ ਹੀ ਹੋਣਾ ਬਜਟ ਪੇਸ਼, ਇਹਦੇ ਚੋਂ ਕਿਸਾਨਾਂ ਵਾਸਤੇ ਕੁਝ ਨਿਕਲੇਗਾ ਇਹਦੀ ਉਮੀਦ ਨਹੀਂ। ਪਰ ਬਜਟ ਤੋਂ ਜਨਤਾ ਦੀਆਂ ਉਮੀਦਾਂ ਇਹ ਹੈ, ਇੰਡਸਟਰੀ ਇਹ ਚਾਹੁੰਦੀ ਆ ਪੰਜਾਬ ਦੀ ਵੀ ਜਿਹੜਾ ਕਮਜ਼ੋਰ, ਜਿਹੜਾ ਸਾਡਾ ਵੀਕ ਕਿਸਮ ਦਾ ਇੰਡਸਟਰੀਅਲ ਸਾਡਾ ਇਨਫਰਾਸਟਰਕਚਰ ਆ ਉਹ ਠੀਕ ਕੀਤਾ ਜਾਏ। ਫੋਕਲ ਪੁਆਇੰਟ ਦੀ ਹਾਲਤ ਖਸਤਾ ਹੋਈ ਉਹਨੂੰ ਠੀਕ ਕੀਤਾ ਜਾਏ। ਮਹਿੰਗੀਆਂ ਜ਼ਮੀਨਾਂ ਆ ਤੇ ਜਿਹੜਾ ਵਿਚਾਲਲੀ ਕੈਟਾਗਰੀ ਦੀ ਇੰਡਸਟਰੀ ਜਿਹੜੀ ਹੈ ਉਹਦੀ ਕੋਈ ਵਾਇਬਿਲਿਟੀ ਨਹੀਂ ਨਿਕਲ ਰਹੀ ਮਹਿੰਗੀਆਂ ਜ਼ਮੀਨਾਂ ਕਰਕੇ। ਉਹਦੇ ਬਾਰੇ ਸਰਕਾਰ ਕੁਝ ਸੋਚੇ। ਇੰਡਸਟਰੀ ਲਈ ਜ਼ਮੀਨ ਦੀ ਜਿਹੜੀ ਕਮੀ ਬਹੁਤ ਹੈ, 24 ਸਾਲ ਤੋਂ ਲੁਧਿਆਣੇ 'ਚ ਕੋਈ ਨਵਾਂ ਫੋਕਲ ਪੁਆਇੰਟ ਨਹੀਂ ਬਣਿਆ। ਨਵੀਂ ਇੰਡਸਟਰੀ ਲਾਉਣ 'ਚ ਦਿੱਕਤ ਆ ਰਹੀ ਹੈ। ਇੰਡਸਟਰੀ ਨੂੰ ਬਚਾਉਣ ਲਈ ਪੰਜਾਬ ਦੀ ਖਾਸ ਤੌਰ ਤੇ ਸਮਾਰਟ ਇੰਡਸਟਰੀ ਜਿਹੜੀ ਹੈ ਉਹਦੇ ਵਾਸਤੇ ਕੋਈ ਆਰਥਿਕ ਪੈਕੇਜ ਮਿਲੇ, ਪਰ ਇਹ ਵੀ ਕੁਝ ਨਹੀਂ ਮਿਲਦਾ ਦਿਖਾਈ ਦਿੰਦਾ। ਬਾਕੀ ਤਾਂ ਜਦੋਂ ਬਜਟ ਪੇਸ਼ ਹੋਏਗਾ ਫਿਰ ਪਤਾ ਲੱਗੇਗਾ। ਫਿਰ ਸਾਡੀ ਹੈਲਥ ਦਾ ਮਸਲਾ ਹੈ। ਸਿਵਲ ਹਸਪਤਾਲ ਜਿਹੜੇ ਹੈ ਉਹ ਬਿਮਾਰ ਪਏ ਪੰਜਾਬ ਦੇ ਸਿਵਲ ਹਸਪਤਾਲ। ਲੈਬੋਰਟਰੀਜ਼ ਦੇ ਵਿੱਚ ਕਿਸੇ ਵੀ ਕਿਸਮ ਦੇ ਸਾਧਨ ਨਹੀਂ, ਟੈਸਟ ਨਹੀਂ ਹੁੰਦੇ। ਦਵਾਈਆਂ ਜਿਹੜੀਆਂ ਹਸਪਤਾਲਾਂ 'ਚ ਹੁੰਦੀਆਂ ਉੱਥੇ ਮਰੀਜ਼ਾਂ ਨੂੰ ਮਿਲਦੀਆਂ ਨਹੀਂ, ਉਹ ਨੇੜਲੇ ਪ੍ਰਾਈਵੇਟ ਮੈਡੀਕਲ ਸਟੋਰ 'ਚ ਪਹੁੰਚਾ ਦਿੱਤੀਆਂ ਜਾਂਦੀਆਂ ਤੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਪਰਚੀਆਂ ਲੈ ਕੇ ਦਿੰਦੇ ਆ। ਪ੍ਰਾਈਵੇਟ ਕਲੀਨਿਕਾਂ ਤੋਂ ਜਾ ਕੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਲਈਆਂ ਜਾਂਦੀਆਂ। ਜਿਹੜੀ ਦਵਾਈ ਬਚ ਜਾਂਦੀ ਉਹ ਫਿਰ ਉਹਦੇ ਕੋਲ ਪਹੁੰਚ ਜਾਂਦੀ ਹੈ। ਇਹ ਧੰਦਾ ਜਿਹੜਾ ਚੱਲ ਰਿਹਾ ਖਤਮ ਹੋਵੇ। ਫਿਰ ਮਸ਼ੀਨਰੀ ਜਿਹੜੀ ਹੈ ਹਸਪੀਟਲਾਂ ਦੇ ਵਿੱਚ ਆਲਾ ਕਿਸਮ ਦੀ ਟੈਕਨੋਲੋਜੀ ਜਿਹੜੀ ਹੈ ਉਹ ਲਾਗੂ ਹੋਵੇ। ਮਾਹਰ ਕਿਸਮ ਦੇ ਡਾਕਟਰ ਜਿਹੜੇ ਆ ਭਰਤੀ ਕੀਤੇ ਜਾਣ ਤੇ ਸਟਾਫ ਦੀ ਕਮੀ ਦੂਰ ਹੋਵੇ। ਇਹ ਹੈਲਥ ਸੈਕਟਰ ਦੀ ਲੋੜ ਹੈ। ਇੱਥੇ ਦੇਖਦੇ ਆ ਸਰਕਾਰ ਕੀ ਕਰੇਗੀ। ਮੁਲਾਜ਼ਮ ਜਿਹੜੇ ਆ ਪੰਜਾਬ ਦੇ ਉਹ ਕਹਿੰਦੇ ਸਾਨੂੰ ਰੈਗੂਲਰ ਕਦੇ ਤਨਖਾਹਾਂ ਹੀ ਨਹੀਂ ਮਿਲੀਆਂ। 6-6 ਮਹੀਨੇ ਲੰਘ ਜਾਂਦੇ ਆ। ਉਹਨਾਂ ਨੂੰ ਤਨਖਾਹਾਂ ਦਾ ਮੁੱਦਾ ਹੈ, ਉਹਨਾਂ ਦੀ ਪੇ ਸਕੇਲ ਦਾ ਮੁੱਦਾ ਹੈ, ਐਜੂਕੇਸ਼ਨ ਦੇ ਮਾਮਲੇ ਸੁਧਾਰ ਚਾਹੀਦਾ ਹੈ। ਸਕੂਲੀ ਜਿਹੜੀਆਂ ਇਮਾਰਤਾਂ ਆ ਉਹ ਡਿੱਗਣ ਵਾਲੀਆਂ ਹੋਈਆਂ ਪਈਆਂ, ਖਾਸ ਕਰਕੇ ਪਿੰਡਾਂ 'ਚ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਤਰਸ ਹੋ ਗਿਆ। ਬਿਜਲੀ ਕੱਟ ਜਿਹੜੇ ਆ ਬਹੁਤ ਵੱਡੀ ਪਰੇਸ਼ਾਨੀ ਪੈਦਾ ਕਰ ਰਹੇ ਆ। ਕੰਪਿਊਟਰ ਤੇ ਲੈਬੋਰਟਰੀ ਦਾ ਕੰਮਕਾਜ ਨਹੀਂ ਹੁੰਦਾ। ਖੇਡਾਂ ਦੇ ਸਮਾਨ ਵਾਸਤੇ ਲੋੜ ਹੈ। ਸਪੋਰਟਸ ਇੰਡਸਟਰੀ ਨੂੰ ਜਿਹੜਾ ਕਿਵੇਂ ਉੱਪਰ ਚੁੱਕਾ, ਇਹ ਬੜੇ ਮੁੱਦੇ ਆ। ਇਹ ਲੋੜ ਹੈ। ਪਰ ਪੰਜਾਬ ਦੇ ਸਿਰ ਤੇ ਚੜਿਆ ਕਰਜ਼ਾ 1 ਲੱਖ ਕਰੋੜ ਦਾ। ਕੇਂਦਰ ਨੇ 1 ਲੱਖ ਕਰੋੜ ਦੇ ਕਰਜ਼ੇ ਦੀ ਦੀਵਾਨੀ ਨਹੀਂ ਸਾਨੂੰ ਦਿੱਤੀ ਤੇ 1 ਲੱਖ ਕਰੋੜ ਦੇ ਕਰਜ਼ੇ ਦੇ ਵਿੱਚ ਚੱਲਦਿਆਂ ਹੋਇਆ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਵਿੱਤ ਮੰਤਰੀ ਅੱਜ ਜਦੋਂ ਪੰਜਾਬ 'ਚ ਬਜਟ ਪੇਸ਼ ਕਰਨਗੇ ਤਾਂ ਉਹ ਕੀ ਕਰਨਗੇ? ਇਸ ਕਰਜ਼ੇ ਨੂੰ ਲਾਉਣ ਦੀ ਕੋਈ ਵਿਰੋਧ ਕਰਨਗੇ ਜਾਂ ਕਰਜ਼ਾ ਹੋਰ ਵਧਾਉਣਗੇ? ਜਿਹੜੇ ਮੁੱਦੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਕਿ ਉਹਨਾਂ ਤੇ ਕੋਈ ਸਪਸ਼ਟ ਸਮਝ ਬਣੇਗੀ, ਕੋਈ ਨੀਤੀ ਬਣੇਗੀ, ਇੱਥੇ ਖਦਸ਼ਾ ਹੈ। ਬਾਕੀ ਅੱਜ ਬਜਟ ਪੇਸ਼ ਹੋਏਗਾ ਤੇ ਜਦੋਂ ਤੁਸੀਂ ਖਬਰਾਂ ਦਾ ਬੁਲੇਟਿਨ ਸੁਣੋਗੇ ਤਾਂ ਸ਼ਾਇਦ ਬਜਟ ਦੇ ਵਿੱਚ ਜਿਸ ਕਿਸਮ ਦੀਆਂ ਤਰਜੀਹਾਂ ਹੋਣਗੀਆਂ ਉਹਦੇ 'ਚੋਂ ਕੁਝ ਹਿੱਸੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਸਕੀਏ ਜੀ। ਹਾਂਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਇਹ ਸਾਂਝਾ ਕੀਤਾ ਕਿ ਜਿਹੜੀਆਂ ਦਵਾਈਆਂ ਆ ਉਹ ਜਿਹੜੇ ਗੌਰਮੈਂਟ ਦੇ ਹੌਸਪੀਟਲ ਹੁੰਦੇ ਆ ਉਹਨਾਂ 'ਚੋਂ ਨਹੀਂ ਮਿਲਦੀਆਂ, ਉਹ ਪ੍ਰਾਈਵੇਟ ਹੌਸਪੀਟਲਾਂ ਦੇ ਵਿੱਚ ਚਲੇ ਜਾਂਦੀਆਂ, ਜਿਹਨੂੰ ਪ੍ਰਾਈਵੇਟ ਜਿਨ੍ਹਾਂ ਦੇ ਆਪਣੇ ਆ ਜਾਂ ਦੁਕਾਨਾਂ ਆ ਉੱਥੇ ਚਲ ਜਾਂਦੇ। ਕੀ ਲੋਕ ਬੋਲਦੇ ਨਹੀਂ ਇਸ ਦੇ ਉੱਤੇ? ਲੋਕ ਇਕੱਠੇ ਹੋ ਕੇ ਕਹਿੰਦੇ ਨਹੀਂ ਸਰਕਾਰ ਨੂੰ ਕੁਛ? ਦੇਖੋ ਇਹ ਗੱਲ ਬੜੀ ਦਰੁਸਤ ਹੈ ਤੇ ਸਵਾਲ ਬੜਾ ਵਾਜਬ ਹੈ ਤੇ ਇਸ ਸਵਾਲ ਦੀ ਵਾਜਬੀਅਤ ਜਿਹੜੀ ਹੈ ਉਹਦੀ ਅਹਿਮੀਅਤ ਵੀ ਬਹੁਤ ਹੈ। ਪਰ ਪੰਜਾਬੀਆਂ ਦੀ ਇਹ ਬਦਕਿਸਮਤੀ ਹੈ ਕਿ ਪੰਜਾਬੀਆਂ ਨੂੰ ਹਾਲੇ ਵੀ ਭਾਵੇਂ ਪੰਜਾਬ ਦੇ ਵਿੱਚ ਇੱਕ ਬਦਲ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਜੀ, ਪਰ ਹਾਲੇ ਵੀ ਜਥੇਬੰਦਕ ਬਦਲ ਕੋਈ ਨਹੀਂ ਮਿਲਿਆ ਜੀ। ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਜਿੱਤੇ ਉਹਨਾਂ ਨੇ ਚੋਣਾਂ ਦੇ ਦਿਨਾਂ ਦੇ ਦੌਰਾਨ ਬਹੁਤ ਕੰਮ ਕੀਤਾ ਆਪਣੀ ਚੋਣ ਜਿੱਤ ਵੀ ਲਈ ਜੀ, ਪਰ 4 ਮੈਂਬਰ ਪਾਰਲੀਮੈਂਟ ਹੋਣੇ 13 ਦੇ ਵਿੱਚੋਂ ਕੋਈ ਘੱਟ ਤਾਕਤ ਨਹੀਂ ਹੈ। ਪੰਜਾਬ ਦੀਆਂ ਜਿਹੜੀਆਂ ਮੰਗਾਂ ਹੈ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਨੇ ਜ਼ਰੂਰ ਗੱਲ ਕੀਤੀ ਬਿਜਲੀ ਦੀ ਤੇ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਨੇ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਬਿਜਲੀ ਕੱਟਾਂ ਬਾਰੇ, ਪਰ ਓਵਰਆਲ ਉਹਨਾਂ ਦੀ ਪਾਰਟੀ ਜਿਹੜੀ ਆਪਣੇ ਆਪ ਨੂੰ ਬਦਲ ਦੇ ਤੌਰ ਤੇ ਪੇਸ਼ ਕਰਦੀ ਪੰਜਾਬ ਦੇ ਵਿੱਚ
ਉਹਦਾ ਕੋਈ ਜਥੇਬੰਦਕ ਢਾਂਚਾ ਨਹੀਂ ਹੈ। ਤੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹਰ ਥਾਂ ਤੇ ਵਾਪਰਦੀਆਂ, ਜਿੱਥੇ ਰਿਐਕਟ ਹੋਣਾ ਚਾਹੀਦਾ। ਮੈਨੂੰ ਯਾਦ ਹੈ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤੇ ਅਕਸਰ ਹੀ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਮੰਤਰੀ ਸੰਤਰੀ ਆਉਂਦਾ ਸੀ ਤਾਂ ਉਹਦੀ ਕਾਰ ਘੇਰ ਲਈ ਜਾਂਦੀ ਸੀ ਜੀ। ਮੰਤਰੀਆਂ ਦੇ ਘਰਾਓ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਆਮ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ, ਪਰ ਉਹ ਸਾਰਾ ਕਲਚਰ ਹੁਣ ਖਤਮ ਹੋ ਗਿਆ। ਲੋਕਾਂ ਦੇ ਸਿਰ ਤੇ ਭਾਰ ਪਈ ਜਾਂਦੇ ਆ, ਲੋਕ ਜਿਹੜੇ ਉਹਦੇ ਤੇ ਛੂਹ ਨਹੀਂ ਕਰਦੇ। ਜਿਹੜੀਆਂ ਪੋਲੀਟੀਕਲ ਪਾਰਟੀਆਂ, ਜਿਹੜੀਆਂ ਸੱਤਾਧਾਰੀ ਪਾਰਟੀਆਂ ਜਾਂ ਸੱਤਾ 'ਚ ਰਹੀਆਂ ਕਦੇ, ਉਹਦਾ ਬਿਲਕੁਲ ਹੀ ਲੋਕਾਂ ਦੀ ਤਕਲੀਫ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਉਹਨਾਂ ਦਾ। ਉਹ ਤਾਂ ਵੋਟਾਂ ਵਾਲੇ ਦਿਨਾਂ ਨਿਕਲਦੀਆਂ। ਜਿਹੜੀਆਂ ਇਹ ਹੁਣ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੀ MP ਤਾਂ ਜਿੱਤ ਗਏ ਤਾਂ ਕੋਈ, ਕਿਉਂਕਿ ਜਥੇਬੰਦਕ ਢਾਂਚਾ ਨਹੀਂ, ਹਰ ਮਾਮਲੇ 'ਚ ਰਿਐਕਟ ਨਹੀਂ ਕਰਦੀ। ਜਿਹੜੀ ਅਸਲ ਦੇ ਵਿੱਚ ਇੱਕ ਰਵਾਇਤ ਰਹੀ ਆ ਪੰਜਾਬੀਆਂ ਦੀ ਵੀ ਜ਼ੁਲਮ ਦਾ ਜਿਹੜਾ ਟਾਕਰਾ ਕਰਨ ਵਾਸਤੇ, ਹਰ ਜਿਹੜਾ ਜਬਰ ਜਾਂ ਜ਼ੁਲਮ ਹੁੰਦਾ ਹੈ ਉਹਦੇ ਵਾਸਤੇ ਲੋਕ ਨੂੰ ਉੱਠਦਾ ਰਿਹਾ ਹੈ। ਉਹ ਲੋਕ ਨੂੰ ਹੁਣ ਪੌਕਟਸ ਦੇ ਵਿੱਚ ਉੱਠਦਾ, ਕੁਝ ਪੌਕਟਸ ਦੇ ਵਿੱਚ, ਜਿੱਦਾਂ ਕਿਸਾਨ ਲੜਦੇ ਆ ਮਾਲਵੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਜਾਂ ਕੁਝ ਇਸ ਦੁਆਬੇ ਦਾ, ਇਕਜੁੱਟਤਾ ਨਹੀਂ ਹੈ ਲੜਾਈ ਦੇ ਵਿੱਚ। ਨੌਜਵਾਨ ਵੀ ਲੜਦੇ ਆਪਣੇ ਆਪਣੇ ਅਧਿਕਾਰਾਂ ਲਈ, ਵਿਦਿਆਰਥੀਆਂ ਦੀ ਮੂਵਮੈਂਟ ਕੋਈ ਨਹੀਂ। ਅਸਲ ਜਿਹੜੀਆਂ ਮੂਵਮੈਂਟਸ ਹੈ ਉਹ ਸਾਰੀਆਂ ਜਿਹੜੀਆਂ ਵਿਦਿਆਰਥੀ ਮੂਵਮੈਂਟ ਜਿਹੜੀ ਹੈ ਸਭ ਤੋਂ ਬੇਸਿਕ ਹੈ। ਜਿਹੜੇ ਨਵੇਂ ਲੋਕ ਆਉਂਦੇ ਆ ਸਕੂਲਾਂ ਕਾਲਜਾਂ 'ਚ ਪੜ੍ਹਨ ਆਉਂਦੇ ਆ ਤੇ ਉਹ ਜਦੋਂ ਜਥੇਬੰਦੀ 'ਚ ਪੈਂਦੇ ਆ ਤੇ ਮੂਵਮੈਂਟ 'ਚ ਪੈਂਦੇ ਆ ਤੇ ਫਿਰ ਉਹ ਵੱਖ-ਵੱਖ ਖੇਤਰਾਂ ਦੇ ਜਿਹੜੀਆਂ ਮੂਵਮੈਂਟਸ ਉਹਦੇ ਨਾਲ ਜੁੜਦੇ ਆ ਤੇ ਉਹਦੀ ਇੱਕ ਮੂਵਮੈਂਟ ਦੀ ਵਿਆਪਕਤਾ ਵੀ ਬਣਦੀ ਹੈ ਤੇ ਇੱਕ ਸਮਝਦਾਰੀ ਵੀ ਡਿਵੈਲਪ ਹੁੰਦੀ ਹੈ। ਉਹ ਸਮਝਦਾਰੀ ਦੀ ਜਿਹੜੀ ਕਮੀ ਹੈ ਇਸ ਵੇਲੇ ਪੰਜਾਬ ਦੇ ਵਿੱਚ। ਇਸੇ ਕਰਕੇ ਪਿੰਡਾਂ ਦੇ ਵਿੱਚ ਵੀ ਕਿਤੇ ਵੀ ਕੋਈ ਧੱਕਾ ਹੁੰਦਾ, ਲੋਕ ਜੇ ਬੋਲਦੇ ਵੀ ਆ ਤਾਂ ਇਕੱਲੇ ਕਾਹਦੇ ਬੋਲਦੇ ਆ, ਇੱਕ ਜਥੇਬੰਦੀ ਦੇ ਰੂਪ 'ਚ ਨਹੀਂ ਪਰੋਏ ਜਾਂਦੇ। ਯਾਨੀ ਅਨਆਰਗੇਨਾਈਜ਼ਡ ਸੈਕਟਰ ਜਿਹੜਾ ਆ ਉਹ ਬਹੁਤ ਵੱਡਾ ਹੈ ਪੰਜਾਬ 'ਚ। ਆਰਗੇਨਾਈਜ਼ਡ ਸੈਕਟਰ ਜਿਹੜਾ ਆ, ਚਾਹੇ ਮਜ਼ਦੂਰਾਂ 'ਚ ਜਾਂ ਕਿਸਾਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ, ਉਹ ਕਿਤੇ ਨਹੀਂ ਦਿਖਾਈ ਦੇ ਰਿਹਾ। ਜਿੰਨੀ ਦੇਰ ਤੱਕ ਆਰਗੇਨਾਈਜ਼ਡ ਨਹੀਂ ਹੋਏਗਾ, ਕੁਝ ਵੀ ਜਥੇਬੰਦ ਨਹੀਂ ਹੋਏਗਾ, ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਰਹਿਣਗੀਆਂ। ਮੈਨੂੰ ਯਾਦ ਹੈ ਜਦੋਂ ਅਸੀਂ ਪੜ੍ਹਦੇ ਸੀ ਤੇ ਜੇ ਬੱਸ ਦੇ ਵਿੱਚ ਕੋਈ ਵਿਦਿਆਰਥੀ ਚੜ੍ਹਦਾ ਸੀ ਤੇ ਜੇ ਕੰਡਕਟਰ ਉਸ ਵਿਦਿਆਰਥੀ ਨਾਲ ਬਦਸਲੂਕੀ ਕਰਦਾ ਸੀ ਤੇ ਤੂੰ ਥੱਲੇ ਉੱਤਰ ਨਿਆਣਿਆਂ ਨੂੰ ਲੈ ਕੇ ਨਹੀਂ ਸੀ ਜਾਂਦੇ ਵੀ ਪਾਸਾਂ ਵਾਲੇ ਨਾ ਚੜ੍ਹਨ। ਤੇ ਆਮ ਹੀ ਕਈ ਵਾਰੀ ਕਹਿੰਦੇ ਸੀ ਚੜ੍ਹਨ ਤੋਂ ਪਹਿਲੇ ਕੰਡਕਟਰ, ਉਹ ਜਿਹਨਾਂ ਕੋਲ ਸਟੂਡੈਂਟ ਪਾਸ ਆ ਉਹ ਨਾ ਚੜ੍ਹਨ। ਤੇ ਮੈਨੂੰ ਯਾਦ ਹੈ ਕਿ ਅਸੀਂ ਉਦੋਂ ਲੜਦੇ ਸੀ, ਝਗੜਦੇ ਸੀ ਉਹਨਾਂ ਦਾ ਤੇ ਆਪਣਾ ਹੱਕ ਲੈਂਦੇ ਸੀ। ਅਸੀਂ ਇਸ ਗੱਲ ਨੂੰ ਸਮਝਦੇ ਸੀ ਵੀ ਸਾਡੀ ਜੇਬ ਦੇ ਵਿੱਚ ਜਿਹੜਾ ਇੱਕ ਸਟੂਡੈਂਟ ਪਾਸ ਹੈ ਬੱਸ ਵਿੱਚ ਸਫ਼ਰ ਕਰਨ ਵਾਲਾ, ਉਹ ਕਿੱਡੀ ਵੱਡੀ ਇੱਕ ਸਟੂਡੈਂਟ ਮੂਵਮੈਂਟ ਨੇ ਲੈ ਕੇ ਦਿੱਤਾ ਪੰਜਾਬ ਦੇ ਵਿੱਚ। ਹੁਣ ਪਾਸ ਹੋ ਵੀ ਹੈ ਵਿਦਿਆਰਥੀਆਂ ਕੋਲ, ਨਿਆਣੇ ਬੱਸਾਂ ਚੜ੍ਹਦੇ ਆ, ਕੰਡਕਟਰ ਧੱਕੇ ਮਾਰ ਕੇ ਲਾ ਦਿੰਦੇ ਆ, ਕੋਈ ਕਿਸੇ ਕਿਸਮ ਦੀ ਚੋਣ ਨਹੀਂ ਕਰਦਾ, ਕੋਈ ਬੋਲਦਾ ਨਹੀਂ। ਜੇ ਕੋਈ ਬੋਲਦਾ ਨਿੱਜੀ ਤੌਰ ਤੇ ਬੋਲਦਾ ਤੇ ਉਹਦੀ ਆਵਾਜ਼ ਸੁਣੀ ਨਹੀਂ ਜਾਂਦੀ। ਜਦੋਂ ਇਕੱਲਾ ਬੰਦਾ ਬੋਲੇ ਉਹਦੀ ਆਵਾਜ਼ ਥੋੜ੍ਹੀ ਸੁਣੀ ਜਾਣੀ ਹੈ। ਜੇ ਸਮੂਹ ਬੋਲੇਗਾ, ਜੇ ਗਰੁੱਪ ਇੱਕ ਬੋਲੇਗਾ, ਜੇ ਪਿੰਡ ਦੀ ਆਬਾਦੀ 400 ਆ ਤੇ ਜੇ ਉੱਥੇ ਉਹਨਾਂ ਦਾ ਜਿਹੜਾ ਸਿਹਤ ਕੇਂਦਰ ਹੈ, ਪ੍ਰਾਇਮਰੀ ਹੈਲਥ ਸੈਂਟਰ ਜਿਹਨੂੰ ਕਹਿੰਦੇ ਤੁਸੀਂ, ਉੱਥੇ ਤੁਹਾਨੂੰ ਦਵਾਈਆਂ ਨਹੀਂ ਮਿਲ ਰਹੀਆਂ, ਉੱਥੇ ਤੁਹਾਡੀ ਦਿੱਕਤ ਹੈ ਬਹੁਤ ਵੱਡੀ, ਤੁਹਾਡੇ ਵਾਸਤੇ ਡਾਕਟਰ ਨਹੀਂ। ਉਹ 400 ਦੇ ਵਿੱਚੋਂ ਜੇ 300 ਲੋਕ ਆ ਕੇ ਧਰਨਾ ਲਾਏਗਾ ਉੱਥੇ, ਤਾਂ ਜਾ ਕੇ ਗੱਲ ਬਣੂਗੀ, ਤਾਂ ਤੁਹਾਡੀ ਆਵਾਜ਼ ਸੁਣੀ ਜਾਊਗੀ। ਜੇ ਇੱਕ ਬੰਦਾ ਜਾ ਕੇ ਰੌਲਾ ਪਾਊਗਾ ਉਹਨੂੰ ਕਮਲਾ ਕਹਿਣਗੇ, ਜੇ ਤਾਂ ਕਮਲਾ ਇਹਦਾ ਕੰਮੇ ਰੌਲਾ ਪਾਉਣਾ। ਜੇ ਉਸ ਬੰਦੇ ਨਾਲ 300 ਬੰਦਾ ਹੋਰ ਹੋਊਗਾ ਤਾਂ ਸਰਕਾਰ ਦੇ ਕੰਨਾਂ ਤੇ ਜੂੰ ਲੱਗੇਗੀ, ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਲੱਗੇਗੀ। ਉਹ ਹਾਲਾਤ ਹਾਲੇ ਪੰਜਾਬ 'ਚ ਬਣ ਨਹੀਂ ਰਹੇ ਜੀ। ਤੇ ਮੇਰਾ ਅਗਲਾ ਕੁਐਸਚਨ ਹੈ ਕਾਂਗਰਸ ਦਾ। ਕਾਂਗਰਸ ਦੀ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਧੜੇਬੰਦੀ ਉੱਭਰ ਕੇ ਆਈ ਆ, ਧੜੇਬੰਦੀ ਆਈ ਆ ਉੱਭਰ ਕੇ, ਪਰ ਇਸ ਮੀਟਿੰਗ ਦੀ ਜਿਹੜੀ ਸ਼ਕੀਲ ਅਹਿਮਦ ਨੇ ਕਰਵਾਈ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ 'ਚ ਹੋਈ ਹੈ। ਕੈਪਟਨ ਅਮਰਿੰਦਰ ਇਸ ਮੀਟਿੰਗ 'ਚ ਨਹੀਂ ਆਏ। ਇਸ ਮੀਟਿੰਗ ਦੇ ਵਿੱਚ ਧੜੇਬੰਦੀ ਤਾਂ ਦਿਖਾਈ ਦਿੱਤੀ ਹੈ, ਨੋ ਡਾਊਟ, ਪਰ ਇਸ ਮੀਟਿੰਗ ਦੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਪੰਜਾਬ ਵਾਲੀ ਹੈ ਉਹਦੇ ਪੱਖ ਜਿਹੜੀ ਗੱਲ ਜਾਂਦੀ ਹੈ, ਜਾਂ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਜਿਹੜੀ ਜਾਂਦੀ ਗੱਲ, ਉਹ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਧੜੇਬੰਦੀ ਦਾ ਇੱਕ ਕਹਿ ਵੀ ਜਿਹੜਾ ਵਿਖਾਵਾ ਹੁੰਦਾ ਉਹ ਨਹੀਂ ਹੋਇਆ। ਚੁੱਪ ਰਹਿ ਗਏ ਲੋਕ, ਕੈਪਟਨ ਅਮਰਿੰਦਰ ਸਿੰਘ ਮੈਤੀ ਚੁੱਪ ਰਹੇ ਜੀ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀਆਂ ਜਿਹੜੀਆਂ ਚੀਜ਼ਾਂ ਜਾਂ ਮੰਗਾਂ ਜਾਂ ਸਰਕਾਰ ਦੇ ਨਾਲ ਜਿਹਨਾਂ ਖਹਿਣਾ ਆ ਉਹਦਾ ਮਤਾ ਰੱਖਿਆ ਤੇ 3 ਬੰਦਿਆਂ ਨੇ ਉਹਨੂੰ ਸਪੋਰਟ ਕਰ ਦਿੱਤਾ। 3 ਪ੍ਰਤਾਪ ਸਿੰਘ ਬਾਜਵਾ ਜੀ ਸੀ। ਸ਼ਕੀਲ ਅਹਿਮਦ ਨੇ ਜਿਹੜਾ ਇੰਚਾਰਜ ਲਾਇਆ ਗਿਆ ਜਨਸ਼ਕਤੀ ਆਲ ਇੰਡੀਆ ਕਾਂਗਰਸ ਦਾ, ਪੰਜਾਬ ਦਾ ਇੰਚਾਰਜ ਹੈ ਕਾਂਗਰਸ ਪਾਰਟੀ ਦਾ, ਉਹਨੇ ਇਹ ਸਾਫ਼ ਕਰ ਦਿੱਤਾ ਕਿ ਹਾਲੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ। ਸ਼ਾਇਦ ਇਹ ਗੱਲ ਜਿਹੜੀ ਹੈ ਕਰੋਈ ਹੋ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਡਿਪਟੀ ਲੀਡਰ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੇ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕੁਝ ਮੁੱਦੇ ਜਿਹੜੇ ਹੈ ਉਹ ਜ਼ੋਰਦਾਰ ਆਵਾਜ਼ ਦੇ ਨਾਲ ਚੁੱਕੇ ਵੀ ਹੈ ਪਾਰਲੀਮੈਂਟ ਦੇ ਵਿੱਚ ਜੀ।
ਕੈਪਟਨ ਅਮਰਿੰਦਰ ਜਿਹੜੇ ਹਾਲੇ ਵੀ ਦਾਅਵੇਦਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਉਹ ਇੱਕ ਕੈਂਡੀਡੇਟ ਦੇ ਤੌਰ ਤੇ ਪੇਸ਼ ਹੋਣ, ਪੰਜਾਬ ਦੇ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਕਾਂਗਰਸ ਪਾਰਟੀ ਵੱਲੋਂ। ਇਹ ਯਤਨ ਉਹ ਕਰ ਰਹੇ ਆ, ਪਰ ਉਹਨਾਂ ਨੂੰ ਸ਼ਾਇਦ ਇਹ ਗੱਲ ਕਨਵੇ ਹੋ ਗਈ ਵੀ ਤੁਸੀਂ ਥੋੜੀ ਦੇਰ ਰੁਕੋ, ਕੁਝ ਸਮਾਂ ਹਾਲੇ ਹੋਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿਣਗੇ। ਇਸੇ ਕਰਕੇ ਕੈਪਟਨ ਅਮਰਿੰਦਰ ਆਪ ਤਾਂ ਮੀਟਿੰਗ 'ਚ ਆਏ ਨਹੀਂ, ਪਰ ਉਹਨਾਂ ਦੇ ਜਿਹੜੇ ਹਮਾਇਤੀ ਆਏ ਸੀ MLA ਉਹ ਵੀ ਚੁੱਪਚਾਪ ਸੁਣਦੇ ਰਹੇ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਵਾਜ਼ ਕੱਢੀ ਸੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਲੋਕ ਸਭਾ ਚੋਣਾਂ ਤੋਂ ਬਾਅਦ, ਉਹਨਾਂ ਨੇ ਵੀ ਚੁੱਪ ਰਹਿਣਾ ਬਿਹਤਰ ਸਮਝਿਆ। ਸੋ ਧੜੇਬਾਜ਼ੀ ਦਿਖਾਈ ਦਿੱਤੀ ਹੈ, ਪਰ ਧੜੇਬਾਜ਼ੀ ਦਾ ਦਿਖਾਵਾ ਨਹੀਂ ਹੋਇਆ। ਕਾਂਗਰਸ ਪਾਰਟੀ ਨੇ ਬਾਹਰੀ ਤੌਰ ਤੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ 'ਚੋਂ ਥੋੜੇ ਬਹੁਤ ਸਫਲ ਵੀ ਹੋਏ ਹੈ। ਸੋ ਮੈਨੂੰ ਲੱਗਦਾ ਹੈ ਕਿ ਹਾਲੇ ਕੁਝ ਸਮਾਂ 5-4 ਮਹੀਨੇ ਕਾਂਗਰਸ ਪਾਰਟੀ ਇਕਜੁੱਟਤਾ ਦਾ ਦਿਖਾਵਾ ਕਰੇਗੀ, ਬਾਅਦ ਵਿੱਚ ਅਚਾਨਕ ਕੋਈ ਤਬਦੀਲੀ ਹੋ ਸਕਦੀ ਹੈ। ਜੀ ਤੇ ਜੀ ਕਾਫੀ ਆਪਾਂ ਜਿਹੜੀ ਗੱਲਬਾਤ ਕਰਦੇ ਰਹੇ ਹਾਂ, ਜਿਹੜਾ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਹੁਣ ਜਿਹੜਾ ਬਿੱਲ ਸੀ ਉਹ ਐਕਟ ਬਣ ਗਿਆ ਆ। ਤੇ ਜਿਹੜੇ ਪੰਜਾਬ ਦੇ ਕਾਫੀ ਔਖੇ ਨੇ ਜੀ SGPC ਵਾਲੇ ਜਾਂ ਅਕਾਲੀ ਦਲ ਦੇ ਵਰਕਰ ਆ, ਤੇ ਉਹ ਅੱਜ ਕੱਲ੍ਹ ਕੀ ਚੱਲ ਰਿਹਾ ਉਹਨਾਂ ਦਾ? ਦੇਖੋ, ਪਹਿਲੀ ਗੱਲ ਤਾਂ ਤਕਨੀਕੀ ਤੌਰ ਦੇ ਉੱਤੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਕੋਈ ਕਿਸੇ ਤਰ੍ਹਾਂ ਟਰੀਟ ਕਰ ਰਿਹਾ, ਇਹਨੂੰ ਕੋਈ ਕਿਸੇ ਤਰ੍ਹਾਂ ਟਰੀਟ ਕਰ ਰਿਹਾ। ਹਰਿਆਣੇ ਵਾਲੇ ਕਹਿੰਦੇ ਆ ਭੁਪਿੰਦਰ ਸਿੰਘ ਹੁੱਡਾ ਵੀ ਇਹਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਸੂਬਾਈ ਮਾਮਲਾ ਹੈ ਜੀ, ਤੇ ਇਸ ਕਰਕੇ ਇਹ ਤਾਂ ਹੁਣ ਕਾਨੂੰਨ ਬਣ ਗਿਆ, ਰਾਜਪਾਲ ਨੇ ਦਸਤਖਤ ਕਰਤੇ ਹੈ। ਜਦਕਿ ਬਾਦਲ ਸਾਹਿਬ ਕਹਿੰਦੇ ਆ ਕਿ ਇਹ ਹੋਮ ਮਿਨਿਸਟਰੀ ਕੋ ਜਾਏਗਾ। 1925 ਦਾ ਜਿਹੜਾ ਐਕਟ ਕਹਿੰਦਾ ਹੈ ਕਿ ਹੋਮ ਮਿਨਿਸਟਰੀ ਦੀ ਪ੍ਰਵਾਨਗੀ ਜ਼ਰੂਰੀ ਹੈ, ਤੇ ਉਸ ਤੋਂ ਨਾਲ ਹੀ ਚਰਚਾ ਚੱਲ ਰਹੀ ਹੈ ਵੀ ਇਹਨੂੰ ਅਦਾਲਤ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਪੰਜਾਬ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੰਮ੍ਰਿਤਸਰ ਵਾਲੀ, ਉਹਦੇ ਖਿਲਾਫ ਵੀ ਰਿਟ ਜਿਹਨੇ ਪਾਈ ਸੀ ਸਹਿਧਾਰੀ ਸਿੱਖਾਂ ਦੇ ਮਾਮਲੇ ਦੇ ਵਿੱਚ। ਪਰਮਜੀਤ ਸਿੰਘ ਰਾਣੂ ਜਿਹੜਾ ਸਹਿਧਾਰੀ ਸਿੱਖ ਪਾਰਟੀ ਦਾ ਪ੍ਰੈਜ਼ੀਡੈਂਟ ਹੈ, ਭਾਵੇਂ ਸਹਿਧਾਰੀ ਸਿੱਖ ਪਾਰਟੀ ਦੀ ਪੰਜਾਬ 'ਚ ਕੋਈ ਹੁੰਦੇ ਨਹੀਂ, 2-4 ਬੰਦੇ ਹੀ ਆ, ਪਰ ਉਹਨਾਂ ਨੇ ਅਦਾਲਤ ਵਿੱਚ ਪਾਈ ਹੋਈ ਹੈ। ਇਸ ਕਰਕੇ ਅਦਾਲਤ ਦੇ ਵਿੱਚ ਇਹ ਮਾਮਲਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਿਹੜੀ ਆ ਉਹ ਕੰਮ ਨਹੀਂ ਕਰ ਪਾ ਰਹੀ, ਨਵੀਂ ਚੁਣੀ ਹੋਈ ਕਮੇਟੀ। ਤੇ ਪੁਰਾਣੀ ਕਮੇਟੀ ਜਿਹੜੀ ਆ ਉਹ ਕੰਮ ਕਰ ਰਹੀ, ਇੱਕ ਕਿਸਮ ਦੀ 3-3 ਮਹੀਨੇ ਦਾ ਜਿਹੜਾ ਖਰਚਾ ਪਾਸ ਕਰਵਾਇਆ ਜਾਂਦਾ ਹੈ, ਬਜਟ ਨਹੀਂ ਪੇਸ਼ ਕੀਤਾ। ਤੇ ਇਹਦੇ ਉਹ ਸਹਿਧਾਰੀ ਸਿੱਖ ਪਾਰਟੀ ਨੇ ਕਿਹਾ ਕਿ ਹਰਿਆਣੇ ਵਿੱਚ ਵੀ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਜਾ ਰਹੀ ਹੈ, ਅਸੀਂ ਉਹਦੇ 'ਚ ਜਿਹੜਾ ਦਖਲ ਦਿਆਂਗੇ, ਕਾਨੂੰਨ ਦੇ ਵਿੱਚ ਜਾਵਾਂਗੇ ਤੇ ਕਾਨੂੰਨ ਦੀ ਗੱਲ ਕਰਾਂਗੇ ਜਾ ਕੇ ਅਦਾਲਤ ਵਿੱਚ ਵੀ। ਜੇ ਕਮੇਟੀ ਬਣੀ ਹੈ ਤੇ ਇੱਥੇ ਵੀ ਸਹਿਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਮਿਲੇ। ਸੋ ਇੱਕ ਐਂਗਲ ਇਹ ਵੀ ਹੈ, ਇੱਥੇ ਵੀ ਉਹਨਾਂ ਦੇ ਖਿਲਾਫ ਜਿਹੜੀ ਹੈ ਇੱਕ ਪਟੀਸ਼ਨ ਹੋਏਗੀ। ਬਾਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਹ ਵੀ ਕੋਈ ਪਟੀਸ਼ਨ ਪਾਉਣਗੇ। ਇਹ ਤਾਂ ਕਾਨੂੰਨੀ ਮਾਮਲੇ ਨਹੀਂ, ਲੰਬਾ ਚੱਲੇਗਾ ਇਹ ਸਾਰਾ ਮਾਮਲਾ। ਪਰ ਇੱਕ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਾਹਮਣੇ ਆਏਗੀ ਮੈਨੂੰ ਲੱਗਦਾ, ਉਹ ਇਹ ਹੈ ਕਿ ਦੇਖਣਾ ਪਏਗਾ ਵੀ ਕੀ ਜਿਹੜੀ ਐਡਹਾਕ ਕਮੇਟੀ ਬਣਦੀ ਹੈ, ਉਸ ਐਡਹਾਕ ਕਮੇਟੀ ਵੱਲੋਂ ਹਰਿਆਣੇ ਦੇ ਵਿੱਚ ਜਦੋਂ ਗੁਰੂ ਘਰਾਂ ਦੇ ਉੱਤੇ ਜਾ ਕੇ ਪ੍ਰਬੰਧ ਸੰਭਾਲਣ ਦੀ ਗੱਲ ਹੋਣੀ ਹੈ ਤੇ ਉਹ ਪ੍ਰਬੰਧ ਕਿੱਦਾਂ ਸੰਭਾਲੇ ਜਾਣਗੇ, ਕਿਉਂਕਿ ਉੱਥੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਟਾਸਕ ਫੋਰਸ ਤਾਇਨਾਤ ਹੈ ਨਾ ਗੁਰੂ ਘਰਾਂ 'ਚ। ਸੋ ਤੱਕ ਟਕਰਾਅ ਹੋ ਸਕਦਾ ਹੈ, ਉਹ ਦਿਨ ਮਾਰੇ ਵੀ ਦੇਖਣੇ ਪੈ ਸਕਦੇ ਹੋਣ ਵਾਲੇ ਦਿਨਾਂ ਦੇ ਵਿੱਚ। ਇੱਕ ਤਾਂ ਇਹ ਸਿਚੁਏਸ਼ਨ ਹੈ। ਦੂਜਾ ਇਹ ਵੀ ਅਕਾਲੀ ਦਲ ਵੱਲੋਂ ਆਰ-ਪਾਰ ਲੜਾਈ ਲੜਨ ਦੀ ਗੱਲ ਕੀਤੀ ਜਾ ਰਹੀ ਹੈ, ਤੇ ਉਹਦੇ ਲਈ ਉਹਨਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਸੇ ਵੀ ਕੀਮਤ ਤੇ ਇਸ ਕਮੇਟੀ ਨੂੰ ਮਾਨਤਾ ਨਾ ਦਿੱਤੀ ਜਾਏ ਤੇ ਕੇਂਦਰ ਇਹਦੇ 'ਚ ਦਖਲ ਦੇਵੇ। ਹੁਣ ਕੇਂਦਰ ਇਹਦੇ 'ਚ ਕਿੰਨਾ ਕੁ ਦਖਲ ਦਿੰਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇਹਦੇ ਨਾਲ ਇੱਕ ਗੱਲ ਹੋਰ ਆ ਰਹੀ ਹੈ ਵੀ ਹੁਣ ਕੁਝ ਹੋਰ ਥਾਵਾਂ ਤੋਂ ਵੀ ਵੱਖਰੀ ਕਮੇਟੀ ਦੀ ਮੰਗ ਉੱਠ ਸਕਦੀ ਹੈ ਜੀ। ਇਹ ਮੰਗ ਉੱਠ ਸਕਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ, ਰਾਜਸਥਾਨ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਆਉਣਗੀਆਂ, ਇਹ ਮਹਿਸੂਸ ਕੀਤਾ ਜਾ ਰਿਹਾ ਜੀ। ਜੀ ਬਿਲਕੁਲ। ਇੱਕ ਸੋਸ਼ਲ ਮੀਡੀਆ ਤੇ ਖਬਰ ਪੜ੍ਹੀ ਆ ਕਿ ਬਾਦਲ ਸਾਹਿਬ ਨੇ ਇੱਕ ਬਿਆਨ ਦਿੱਤਾ ਆ ਕਿ ਅਸੀਂ ਸਾਡੇ ਜਿਹੜੇ ਹਰ ਇੱਕ ਸਿਪਾਹੀ ਆ ਉਹ ਬੜਾ ਤਿਆਰ ਆ ਜਿਹੜੀ ਕਮੇਟੀ ਬਣੀ ਆ, ਵੱਖਰੀ ਕਮੇਟੀ ਆ, ਉਹਦੇ ਦੇ ਨਾਲ ਲੜਨੇ ਲਈ। ਤੇ ਪਰ ਅਸੀਂ ਵੀ ਗੁਜ਼ਾਰਿਸ਼ ਕਰਨੀ ਚਾਹੁੰਦੇ ਆ ਕਿ ਭਾਈ ਦੇਖ ਕੇ ਲੜਿਓ, ਨਹੀਂ ਤਾਂ ਦੇਖ ਲਓ ਆ ਪਹਿਲਾਂ ਵੀ ਕੀ ਕੁਛ ਹੋਇਆ ਆ। ਧਰਮੀ ਫੌਜੀ ਆ ਹਜੇ ਤੱਕ ਫਿਰਦੇ ਆ, ਉਹਨਾਂ ਦਾ ਕੁਛ ਨਹੀਂ ਬਣਿਆ। ਜਸਪਾਲ ਸਿੰਘ ਆ, ਉਹਦਾ ਕੁਛ ਨਹੀਂ ਬਣਿਆ। ਉਹ ਜਿਹੜੇ ਉਸ ਨੂੰ ਗੋਲੀ ਮਾਰਨ ਵਾਲੇ ਆ ਉਹ ਖੁੱਲ੍ਹੇਆਮ ਤੁਰੇ ਫਿਰਦੇ ਆ, ਪਰ ਮਾਂ ਬਾਪ ਦਾ ਜਿਹੜਾ ਪੁੱਤਰ ਚਲਾ ਗਿਆ ਉਹਨਾਂ ਨੂੰ ਕੋਈ ਵੀ ਜਿਹੜਾ ਨਿਆਂ ਅਜੇ ਤੱਕ ਨਹੀਂ ਮਿਲਿਆ।
ਤੇ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਜੀ ਗੱਲ ਰਾਜਸਥਾਨ ਜਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਬਣ ਸਕਦੀਆਂ ਆ, ਤੇ ਕੀ ਚੰਡੀਗੜ੍ਹ ਦੇ ਵਿੱਚ ਇਹ ਹੈਗਾ ਆ ਕਿ ਵੱਖਰਾ ਹੀ ਸੀ ਪਹਿਲਾਂ, ਕਿ ਇੱਥੇ ਜਿਹੜੇ ਗੁਰਦੁਆਰੇ ਹੈਗੇ ਆ ਉਹਨਾਂ ਦੀ ਕਮੇਟੀ ਵੱਖਰੀ ਬਣੂਗੀ? ਦੇਖੋ ਇਸ ਵੇਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਹੀ ਇਹ ਸਾਰੇ ਪ੍ਰਬੰਧ ਜਿਹੜੇ ਚੱਲ ਰਹੇ ਆ ਚੰਡੀਗੜ੍ਹ ਵਾਲੇ ਜੀ। ਤੇ ਪਰ ਇਹ ਵੀ ਕਿਉਂਕਿ ਚੰਡੀਗੜ੍ਹ ਜਿਹੜਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ ਤੇ 2 ਸੂਬਿਆਂ ਦੀ ਰਾਜਧਾਨੀ ਵੀ ਹੈ, ਪੰਜਾਬ ਤੇ ਹਰਿਆਣੇ ਦੀ, ਤੇ ਚੰਡੀਗੜ੍ਹ ਦੇ ਵਿੱਚੋਂ ਕੋਈ ਨਾ ਕੋਈ ਮੰਗ ਇਸ ਤਰ੍ਹਾਂ ਦੀ ਉੱਠ ਸਕਦੀ ਹੈ, ਸੁਰਾਂ ਉੱਠ ਸਕਦੀਆਂ। ਸਾਡੇ ਕਹਿਣ ਤੋਂ ਭਾਵ ਇਹ ਸੀ ਵੀ ਅਸੀਂ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਜੀ, ਅਸੀਂ ਇੱਥੇ ਜ਼ੋਰ ਦਿੰਦੇ ਰਹੇ ਹਾਂ ਕਿ 33 ਪਿੰਡ ਪੰਜਾਬ ਦੇ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ਚੰਡੀਗੜ੍ਹ ਨੂੰ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਜਦ ਕਿ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ। ਪਰ ਜਿਹੜੀ ਸਿਆਸਤ ਉਹਦੀ ਇਹ ਬੇਈਮਾਨੀ ਹੈ ਵੀ ਚੰਡੀਗੜ੍ਹ ਦੇ ਮਸਲੇ ਨੂੰ ਲਟਕਾ ਕੇ ਰੱਖਿਆ ਗਿਆ ਤੇ ਲੋਕਾਂ ਦੀ ਮਾਨਸਿਕਤਾ ਇੱਦਾਂ ਦੀ ਬਣਾਉਣੀ ਸ਼ੁਰੂ ਕਰ ਦਿੱਤੀ। ਅੱਜ ਜਿਹੜਾ ਚੰਡੀਗੜ੍ਹ ਦਾ ਰਹਿਣ ਵਾਲਾ ਕੋਈ ਬੰਦਾ ਹੈ ਨਾ, ਇਹ ਸਾਡੀ ਤਾਂ ਇਹ ਸਮਝ ਹੈ ਨਾ ਵੀ ਚੰਡੀਗੜ੍ਹ ਪੰਜਾਬ ਦਾ 33 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ, ਪੰਜਾਬ ਨੂੰ ਮਿਲੇ। ਪਰ ਜਿਹੜਾ ਕਾਮਨ ਬੰਦਾ ਚੰਡੀਗੜ੍ਹ 'ਚ ਰਹਿਣ ਵਾਲਾ ਸਧਾਰਨ ਬੰਦਾ, ਤੁਸੀਂ ਕਿਤੇ ਆਓ ਚੰਡੀਗੜ੍ਹ ਕਿਸੇ ਵੀ ਬੰਦੇ ਨੂੰ ਪੁੱਛ ਲਓ, ਚਾਹੇ ਉਹ ਪੰਜਾਬੀ ਹੈ ਚਾਹੇ ਹਰਿਆਣਵੀ ਹੈ ਤੇ ਚਾਹੇ ਕੋਈ ਕਿਸੇ ਹੋਰ ਸੂਬੇ ਤੋਂ ਆਇਆ, ਉਹਨੂੰ ਪੁੱਛੋ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ, ਹਰਿਆਣੇ ਨੂੰ ਮਿਲਣਾ ਚਾਹੀਦਾ ਕਿ ਨਹੀਂ, ਉਹ ਇਹ ਕਹੂਗਾ ਵੀ ਨਾ ਚੰਡੀਗੜ੍ਹ ਪੰਜਾਬ ਨੂੰ ਮਿਲੇ ਨਾ ਹਰਿਆਣੇ ਨੂੰ ਮਿਲੇ, ਚੰਡੀਗੜ੍ਹ ਦਾ ਜੋ ਸਟੇਟਸ ਹੈ ਇਹ ਰਹਿਣਾ ਚਾਹੀਦਾ ਜੀ। ਜੇ ਪੰਜਾਬ ਕੋਲ ਚਲ ਗਿਆ ਚੰਡੀਗੜ੍ਹ ਤਾਂ ਵੀ ਚੰਡੀਗੜ੍ਹ ਬਾਕੀ ਪੰਜਾਬ ਦੇ ਸ਼ਹਿਰਾਂ ਵਰਗਾ ਹੋ ਜਾਣਾ, ਜੇ ਹਰਿਆਣੇ ਕੋਲ ਚਲ ਗਿਆ ਤਾਂ ਚੰਡੀਗੜ੍ਹ ਨੇ ਹਰਿਆਣੇ ਦੇ ਸ਼ਹਿਰਾਂ ਵਰਗਾ ਹੋ ਜਾਣਾ। ਚੰਡੀਗੜ੍ਹ ਨੇ ਚੰਡੀਗੜ੍ਹ ਨਹੀਂ ਰਹਿਣਾ। ਇਹ ਕਾਮਨ ਚੰਡੀਗੜ੍ਹ ਦੇ ਰਹਿਣ ਵਾਲੇ ਦੀ ਰਾਏ ਹੈ, ਭਾਵੇਂ ਅਸੀਂ ਜ਼ੋਰ ਦੇ ਕੇ ਬਾਰ-ਬਾਰ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਮਿਲਣਾ ਚਾਹੀਦਾ। ਇਹ ਜਿਹੜੀ ਕਾਮਨ ਚੰਡੀਗੜ੍ਹ ਦੇ ਬੰਦੇ ਦੀ ਰਾਏ ਹੈ ਨਾ ਕਿ ਚੰਡੀਗੜ੍ਹ ਨੂੰ ਚੰਡੀਗੜ੍ਹ ਰਹਿਣ ਦਿਓ, ਉਹਦੇ ਵਿੱਚੋਂ ਇਹ ਗੱਲ ਨਿਕਲ ਸਕਦੀ ਹੈ ਵੀ ਜੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹਿਣਾ ਤਾਂ ਫਿਰ ਸਾਨੂੰ ਵੱਖਰੀ ਕਮੇਟੀ ਵੀ ਦਿਓ ਸਿੱਖਾਂ ਨੂੰ। ਇੱਦਾਂ ਦੀ ਗੱਲਬਾਤ ਉੱਭਰ ਸਕਦੀ ਹੈ, ਇਹਦਾ ਖਦਸ਼ਾ ਹੈ। ਇਸ ਅੰਦਾਜ਼ 'ਚ ਮੈਂ ਗੱਲ ਕੀਤੀ ਸੀ ਜੀ। ਜੀ ਤੇ ਅੱਗੇ ਗੱਲ ਕਰੀਏ ਜੀ ਬਿਜਲੀ ਦੀ ਆ ਜਿਹੜੀ ਬੜੀ ਹਾਹਾਕਾਰ ਮਚੀ ਹੋਈ ਆ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਸਰਪਲਸ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ, ਤੇ ਕੀ ਅਜੇ ਵੀ ਉਸੇ ਤਰ੍ਹਾਂ ਹੀ ਇਹ ਬਣੇ ਹੋਏ ਨੇ ਹਾਲਾਤ? ਦੇਖੋ ਬਿਜਲੀ ਦੀ ਹਾਲਤ ਬਹੁਤ ਬੁਰੀ ਹੈ। ਵੈਸੇ ਤਾਂ ਨਾਰਥ ਇੰਡੀਆ ਦੇ ਵਿੱਚ ਹੀ ਦਿੱਕਤ ਹੈ, ਸਾਰਾ ਜਿਹੜਾ ਉੱਤਰੀ ਭਾਰਤ ਹੈ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ, ਕੋਲੇ ਦੀ ਭਾਰੀ ਕਮੀ ਹੈ। ਪਰ ਪੰਜਾਬ ਦੇ ਵਿੱਚ ਇਹਦਾ ਸਭ ਤੋਂ ਜ਼ਿਆਦਾ ਅਸਰ ਹੈ। ਪੰਜਾਬ ਦਾ ਸੰਕਟ ਹੋਰ ਵੀ ਡੂੰਘਾ ਹੋ ਰਿਹਾ। ਹਾਲਾਤ ਇਹ ਹੈ ਵੀ ਪੰਜਾਬ 'ਚ 10-10 ਘੰਟਿਆਂ ਦੇ ਕੱਟ ਲੱਗ ਰਿਹਾ ਹੈ। ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਵੀ ਜਿਹੜਾ ਹਵਾਈ ਸਾਬਤ ਹੋ ਗਿਆ। ਐਗਰੀਕਲਚਰ ਸੈਕਟਰ ਨੂੰ ਵੀ ਸਿਰਫ 5 ਘੰਟੇ ਬਿਜਲੀ ਮਿਲ ਰਹੀ ਹੈ। ਜਿਹੜੀ ਇੰਡਸਟਰੀ ਹੈ ਉੱਥੇ 12 ਘੰਟੇ ਦਾ ਕੱਟ ਲੱਗ ਰਿਹਾ ਹੈ। ਥਰਮਲ ਪਲਾਂਟਾਂ 'ਚ ਕੋਲੇ ਦੀ ਕਮੀ ਹੈ। ਡੈਮ ਜਿਹੜੇ ਆ ਉੱਥੇ ਪਾਣੀ ਦਾ ਲੈਵਲ ਡਿੱਗਦਾ ਲਗਾਤਾਰ, ਜਿਹਦੇ ਕਰਕੇ ਦਿੱਕਤ ਆ ਰਹੀ ਹੈ। ਤੇ ਪ੍ਰੋਡਕਸ਼ਨ ਜਿਹੜੀ ਆ ਬਿਜਲੀ ਦੀ, ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ 3 ਡੈਮ ਹੈ ਉੱਥੇ ਬਿਜਲੀ ਦੀ ਪ੍ਰੋਡਕਸ਼ਨ ਬਹੁਤ ਘੱਟ ਗਈ ਹੈ, ਜਿਹਦੇ ਕਰਕੇ ਪੰਜਾਬ ਨੂੰ ਜਿਹੜਾ ਬਹੁਤ ਘੱਟ ਬਿਜਲੀ ਮਿਲ ਰਹੀ ਹੈ। ਇਹ ਸਥਿਤੀ ਇਸ ਵੇਲੇ ਬਣੀ ਹੋਈ ਹੈ ਤੇ ਪਾਣੀ ਦਾ ਲੈਵਲ ਭਾਖੜਾ ਡੈਮ ਦੇ ਵਿੱਚ ਬਹੁਤ ਘੱਟ ਗਿਆ। 1631 ਫੁੱਟ ਦੇ ਮੁਕਾਬਲੇ 1610 ਫੁੱਟ ਤੇ ਰਹਿ ਗਿਆ। ਇਹਦੇ ਪੌਂਗ ਡੈਮ 'ਚ ਪਿਛਲੇ ਸਾਲ ਦੇ ਮੁਕਾਬਲੇ 331 ਫੁੱਟ ਦੇ ਮੁਕਾਬਲੇ 1312 ਫੁੱਟ ਰਹਿ ਗਿਆ। ਇਹ ਪਾਣੀ ਦਾ ਲੈਵਲ ਲਗਾਤਾਰ ਡਿੱਗ ਰਿਹਾ। ਲਹਿਰਾ ਮੁਹੱਬਤ ਦਾ ਜਿਹੜਾ ਬੰਦ ਪਿਆ ਇੱਕ ਯੂਨਿਟ ਉਹ ਚਾਲੂ ਨਹੀਂ ਹੋਇਆ। ਉਹਨੂੰ ਠੀਕ ਕਰਨ 'ਚ ਜਿਹੜਾ ਲੱਗੇ ਹੋਏ ਚੀਫ ਇੰਜੀਨੀਅਰ ਹੈ ਉਹ ਕਹਿੰਦੇ ਵੀ ਫਾਲਟ ਬਹੁਤ ਵੱਡਾ ਹੈ, 25 ਜੁਲਾਈ ਤੱਕ ਠੀਕ ਹੋਣਾ। ਤੇ ਇਸ ਵੇਲੇ ਸਥਿਤੀ ਇਹ ਆ ਵੀ ਜਿਹੜੇ ਕੱਟ ਹੈ ਉਹ ਪਿੰਡਾਂ 'ਚ 10 ਘੰਟੇ, ਸ਼ਹਿਰਾਂ 'ਚ 6 ਘੰਟੇ, ਖੇਤੀ ਜਿਹੜੀ ਹੈਗੀ ਉਹਨੂੰ 5 ਘੰਟੇ, ਇੰਡਸਟਰੀ ਦੇ 12 ਘੰਟੇ ਦੇ ਕੱਟ ਜਿਹੜੇ ਚੱਲ ਰਹੇ ਆ। ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਮਾਂਡ ਬਹੁਤ ਜ਼ਿਆਦਾ ਬਿਜਲੀ ਦੀ ਤੇ ਸਪਲਾਈ ਉਸ ਰੂਪ ਦੇ ਵਿੱਚ ਹੈ ਨਹੀਂ। ਇਸ ਕਰਕੇ ਪੰਜਾਬ ਜਿਹੜਾ ਬਿਜਲੀ ਦਾ ਸਰਪਲਸ ਸੂਬਾ ਕਹਿਣ ਦੀ ਗੱਲ ਕਰਦੇ ਸੀ, ਉਹ ਬਿਜਲੀ ਦੇ ਵਿੱਚ ਸਭ ਤੋਂ ਗਰੀਬ ਸੂਬਾ ਬਣਦਾ ਦਿਖਾਈ ਦੇ ਰਿਹਾ। ਲਤੀਫੇ ਮਸ਼ਹੂਰ ਹੋ ਗਏ ਆ, ਲਤੀਫੇ ਚੱਲ ਰਹੇ ਆ। ਅੱਗੇ ਪਿਛਲੇ ਸਾਲ ਵੀ ਇੱਕ ਲਤੀਫਾ ਚੱਲਿਆ ਸੀ, ਉਹ ਤਾਂ ਮੈਂ ਨਹੀਂ ਦੁਹਰਾਉਂਦਾ। ਐਤਕੀ ਇੱਕ ਲਤੀਫਾ ਬੜਾ ਪਾਪੂਲਰ ਹੋ ਰਿਹਾ ਹੈ ਕਿ ਲੁਧਿਆਣੇ ਦੇ ਵਿੱਚ 60 ਮੁਸਾਫਰਾਂ ਨਾਲ ਭਰੀ ਇੱਕ ਬੱਸ ਤੇ 11,000 ਵੋਲਟ ਦੀ ਜਿਹੜੀ ਬਿਜਲੀ ਦੀ ਤਾਰ ਡਿੱਗੀ ਤੇ ਸਾਰੇ ਮੁਸਾਫਰ ਬਚ ਗਏ ਕਿਉਂਕਿ ਬਿਜਲੀ ਹੈ ਨਹੀਂ ਸੀ। ਤੇ ਉਹਨਾਂ ਮੁਸਾਫਰਾਂ ਨੇ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਵੀ ਤੁਸੀਂ ਸਾਨੂੰ ਬਚਾ ਲਿਆ। ਜੀ ਜੀ ਲਤੀਫੇ ਬੰਦ ਲੱਗ ਪੈਣ ਫਿਰ ਇਸ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਸਰਕਾਰ ਕਿੰਨੀ ਬੁਰੀ ਤਰ੍ਹਾਂ ਨਾਕਾਮ ਹੋ ਗਈ। ਜੀ ਬਿਲਕੁਲ ਜੀ, ਇਹ ਜਿਹੜਾ ਲਤੀਫਾ ਤੁਸੀਂ ਸੁਣਾਇਆ ਵਾਕਿਆ ਹੀ ਇਹ ਬਹੁਤ ਚੱਲ ਰਿਹਾ ਹੈ। ਤੇ ਅੱਗੇ ਕਹੀਏ ਕਿ ਚੱਲੀਏ ਕਿ ਬਾਦਲ ਨੇ ਕਿਹਾ ਕਿ ਜਿਹੜੇ ਅਫਸਰਸ਼ਾਹੀ ਆ ਉਹ ਬੜੀ ਕਰਪਟ ਆ,
ਇਹ 5ਵੀਂ ਵਾਰ ਮੁੱਖ ਮੰਤਰੀ ਬਣੇ ਆ। ਕੀ ਇਹਨਾਂ ਨੂੰ ਇੰਨੀ ਦੇਰ ਬਾਅਦ ਪਤਾ ਲੱਗਾ ਕਿ ਉੱਥੇ ਕਰਪਸ਼ਨ ਚੱਲ ਰਹੀ ਪੰਜਾਬ ਦੇ ਵਿੱਚ? ਦੇਖੋ, ਬਾਦਲ ਸਾਹਿਬ 5ਵੀਂ ਵਾਰ ਮੁੱਖ ਮੰਤਰੀ ਬਣੇ ਆ ਤੇ 2 ਵਾਰ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਉਹ ਕਰ ਚੁੱਕੇ ਆ ਜੀ। ਇੱਕ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤਾਂ ਵਿਧਾਨ ਸਭਾ 'ਚ ਬਾਦਲ ਸਾਹਿਬ ਨੇ ਇਹ ਦੋਸ਼ ਲਾਇਆ ਸੀ ਓਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਵੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਵੀ ਜਿਨ੍ਹਾਂ ਅਫਸਰਾਂ ਤੇ ਤੁਸੀਂ ਭਰੋਸਾ ਕਰਦੇ ਹੋ ਨਾ, ਇਹ ਕੁਝ ਦਿਨ ਪਹਿਲਾਂ ਤੱਕ ਮੇਰੇ ਲਈ ਕੰਮ ਕਰਦੇ ਸੀ ਤੇ ਜਿੱਦਾਂ ਹੀ ਮੈਨੂੰ ਸੱਟ ਲੱਗੀ, ਇੱਕ ਵਾਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਟੁੱਟ ਗਈ ਸੀ, ਹੱਡੀ ਪੱਟ ਦੀ ਟੁੱਟ ਗਿਆ ਸੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਮੇਰੇ ਸੱਟ ਲੱਗੀ ਸਾਰੀ ਅਫਸਰਸ਼ਾਹੀ ਰਾਤੋਂ ਰਾਤ ਤੁਹਾਨੂੰ ਖਬਰਾਂ ਦੇਣ ਲੱਗ ਪਈ। ਇੱਕ ਵਾਰ ਉਹਨਾਂ ਨੇ ਜਦੋਂ ਅਦਾਲਤ ਵਿੱਚੋਂ ਬਰੀ ਹੋਏ ਸੀ, ਉਹ ਉਹਨਾਂ ਦਾ ਪਰਿਵਾਰ ਜਿਹੜਾ ਕਰਪਸ਼ਨ ਦੇ ਕੇਸਾਂ ਚੋਂ ਆਮਦਨ ਤੋਂ ਵਧੇਰੇ ਸਰੋਤਾਂ ਦੇ ਮਾਮਲੇ ਚੋਂ, ਉਦੋਂ ਵੀ ਪੰਜਾਬ ਦੀ ਅਫਸਰਸ਼ਾਹੀ ਤੇ ਦੋਸ਼ ਲਾਇਆ ਸੀ ਵੀ ਅਫਸਰਸ਼ਾਹੀ ਕਰਪਟ ਹੈ। ਹੁਣ ਫਿਰ ਉਹਨਾਂ ਨੇ ਕਿਹਾ ਕਿ ਅਫਸਰਸ਼ਾਹੀ ਜਿਹੜੀ ਆ ਠੀਕ ਕੰਮ ਨਹੀਂ ਕਰਦੇ। ਅਸੀਂ ਸਮਝਦੇ ਹਾਂ ਕਿ ਅਫਸਰਸ਼ਾਹੀ ਜਿਹੜੀ ਆ ਉਹ ਸਰਕਾਰ ਦੇ ਮੁਤਾਬਕ ਹੀ ਕੰਮ ਕਰਿਆ ਕਰਦੀ ਹੈ। ਸਰਕਾਰ ਸਹੀ ਤਰੀਕੇ ਨਾਲ ਕੰਮ ਕਰਵਾਵੇ ਤੇ ਅਫਸਰਸ਼ਾਹੀ ਨੂੰ ਥਾਂ ਤੇ ਰੱਖੇ ਤਾਂ ਅਫਸਰਸ਼ਾਹੀ ਜਿਹੜੀ ਹੈ ਉਸ ਰੂਪ ਦੇ ਵਿੱਚ ਕਰਪਟ ਨਹੀਂ ਹੁੰਦੀ। ਪਰ ਕਰਪਸ਼ਨ ਤਾਂ ਸਾਡੀ ਰਗ ਰਗ ਦੇ ਵਿੱਚ ਹੈ ਤੇ ਅਫਸਰਸ਼ਾਹੀ ਜਿਹੜੀ ਹੈ, ਜੇ ਕਈ ਵਾਰੀ ਹੁੰਦਾ ਵੀ ਸਰਕਾਰ ਕੋਈ ਫੈਸਲਾ ਵੀ ਲੈ ਲਵੇ, ਅਫਸਰਸ਼ਾਹੀ ਉਸ ਤੇ ਡਿੱਕੇ ਡਾਉਂਦੀ ਹੈ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦਾ ਜਿਹੜਾ ਐਕਟ ਹੈ ਉਹ ਚੋਰ ਮੋਰੀਆਂ ਵਾਲਾ ਹੈ, ਅਫਸਰਸ਼ਾਹੀ ਨੇ ਡਿੱਕੇ ਡਾਏ ਉਹਦੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈਗੀ ਆ, IAS ਅਫਸਰ ਹੈ, ਉਹਦੇ ਚ ਬਹੁਤ ਸਾਰੇ ਏਦਾਂ ਦੇ ਆ ਜਿਹੜੇ ਪੰਜਾਬੀ ਹੈ ਹੀ ਨਹੀਂ। ਉਹਨਾਂ ਨੂੰ ਪੰਜਾਬ ਨਾਲ ਕੋਈ ਮੋਹ ਨਹੀਂ, ਪੰਜਾਬੀਆਂ ਨਾਲ ਕੋਈ ਮੋਹ ਨਹੀਂ, ਉਹ ਤਾਂ ਸਰਕਾਰੀ ਹੁਕਮ ਵਜਾਉਂਦੇ ਆ ਤੇ ਫਿਰ ਉਹਦੇ ਮੁਤਾਬਕ ਆਪਣੀ ਮਨਮਰਜ਼ੀ ਵੀ ਕਰਦੇ ਆ। ਮੈਨੂੰ ਲੱਗਦਾ ਬਾਦਲ ਸਾਹਿਬ ਨੂੰ ਇਸ ਮੁੱਦੇ ਦੇ ਉੱਤੇ, ਭਾਵੇਂ ਕਾਂਗਰਸ ਪਾਰਟੀ ਨੇ ਵੀ ਨੁਕਤਾਚੀਨੀ ਕੀਤੀ ਹੈ, ਪਰ ਬਾਦਲ ਸਾਹਿਬ ਨੂੰ ਇਸ ਮੁੱਦੇ ਦੇ ਉੱਤੇ ਆਪਣੀ ਅਫਸਰਸ਼ਾਹੀ ਨੂੰ ਸਿਰਫ ਇੰਨਾ ਕਹਿ ਕੇ ਨਹੀਂ ਆਪਣਾ ਫਰਜ਼ ਸਮਝਣਾ ਚਾਹੀਦਾ ਕਿ ਅਫਸਰਸ਼ਾਹੀ ਨਿਕੰਮੀ ਹੋ ਗਈ ਹੈ। ਅਫਸਰਸ਼ਾਹੀ ਕੰਮਕਾਜ ਕਿਵੇਂ ਕਰੇ, ਲੋਕਾਂ ਦੇ ਹਿੱਤ 'ਚ ਕੰਮ ਕਰੇ, ਇਹਦੇ ਹਾਲਾਤ ਬਣਾਉਣੇ ਪੈਣਗੇ ਸੱਤਾਧਾਰੀ ਪਾਰਟੀ ਨੂੰ, ਹਕੂਮਤੀ ਪਾਰਟੀ ਨੂੰ। ਉਹਦੀ ਡਿਊਟੀ ਜਿਹੜੀ ਸਭ ਤੋਂ ਪਹਿਲੀ ਡਿਊਟੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਜੀ, ਤੇ ਮੇਰਾ ਅਗਲਾ ਕੁਐਸਚਨ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕਿ ਬੇਦ ਪ੍ਰਤਾਪ ਦੀ ਜਿਹੜੀ ਮੀਟਿੰਗ ਹੋਈ ਆ, ਉੱਥੇ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਹਰੇਕ ਅਖਬਾਰ ਦੇ ਵਿੱਚ, ਹਰੇਕ ਖਬਰਾਂ ਦੇ ਵਿੱਚ ਇਹ ਖਬਰ ਆ ਰਹੀ ਆ। ਕੀ ਹੈ ਇਸ ਦੇ ਪਿੱਛੇ ਸੱਚ? ਦੇਖੋ, ਗੱਲ ਇਹ ਆ ਵੀ ਕਿਸੇ ਪੱਤਰਕਾਰ ਦਾ ਕਿਸੇ ਨੂੰ ਮਿਲਣਾ ਜਿਹੜਾ ਆ ਉਹ ਆਪਣੇ ਆਪ 'ਚ ਇੱਕ ਵੱਖਰਾ ਮਾਮਲਾ ਹੈ ਜੀ। ਬੇਦ ਪ੍ਰਤਾਪ ਵੈਦਕ ਜਿਹੜੇ ਆ ਵੱਡੇ ਪੱਤਰਕਾਰ ਹੈ, ਪਰ ਉਹਨਾਂ ਦੀ ਐਫੀਲੀਏਸ਼ਨ ਜਿਹੜੀ ਇਹਦੇ ਪਿਛਲੇ ਦਿਨਾਂ ਵਿੱਚ ਦੇਖੀ ਗਈ ਆ ਉਹ ਬਾਬਾ ਰਾਮਦੇਵ ਨਾਲ ਦੇਖੀ ਗਈ ਹੈ ਜੀ। ਉਹ ਪਾਕਿਸਤਾਨ ਦੇ ਦੌਰੇ ਤੇ ਗਏ ਸੀ ਇੱਕ ਡੈਪੂਟੇਸ਼ਨ ਦੇ ਨਾਲ ਤੇ ਉੱਥੇ ਚੁੱਪ-ਚਪੀਤੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹਾਫਿਜ਼ ਸਈਦ ਹੈ, ਜਿਹੜਾ ਮੁੰਬਈ ਹਮਲੇ ਜਿਹੜੇ ਹੋਏ ਸੀ ਉਹਦਾ ਮੁੱਖ ਸਾਜ਼ਿਸ਼ਕਾਰ ਦੱਸਿਆ ਜਾਂਦਾ, ਉਹਦੇ ਨਾਲ ਮੁਲਾਕਾਤ ਕੀਤੀ। 10 ਦਿਨ ਬਾਅਦ ਉਹਨਾਂ ਨੇ ਆਪਣੀ ਉਹ ਤਸਵੀਰ ਪੋਸਟ ਕੀਤੀ ਹੈ ਸੋਸ਼ਲ ਸਾਈਟ ਦੇ ਉੱਤੇ। ਉਸ ਤੋਂ ਬਾਅਦ ਇਹ ਹੰਗਾਮਾ ਹੋਇਆ। 3 ਦਿਨ ਹੋ ਗਏ ਪਾਰਲੀਮੈਂਟ 'ਚ ਹੰਗਾਮਾ ਹੋ ਰਿਹਾ। ਕਾਂਗਰਸ ਇਹ ਕਹਿ ਰਹੀ ਹੈ ਵੀ ਉਹਨਾਂ ਨੇ ਜਿਹੜੀ ਇਹ ਮੀਟਿੰਗ ਕੀਤੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ, ਉਹਦੇ ਹਦਾਇਤ ਤੇ ਕੀਤੀ ਹੈ। ਇੱਕ ALC ਬਣ ਕੇ ਉਹ ਗਏ ਆ ਹਾਫਿਜ਼ ਸਈਦ ਨਾਲ ਕੋਈ ਸੌਦਾ ਕਰਨ। ਭਾਰਤੀ ਜਨਤਾ ਪਾਰਟੀ ਇੱਥੋਂ ਇਨਕਾਰ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਇਨਕਾਰ ਕਰੇ ਪਰ ਨਾਲ ਜੇ ਇਹ ਵੀ ਕਵੇ ਕਿ ਉਦੋਂ ਕਾਂਗਰਸ ਕਿੱਥੇ ਸੀ ਜਦੋਂ ਯਾਸੀਨ ਮਲਿਕ ਜਾ ਕੇ ਮਿਲਿਆ ਸੀ, ਕਸ਼ਮੀਰ ਦਾ ਲੀਡਰ ਜਿਹੜਾ ਜਾ ਕੇ ਮਿਲਿਆ ਸੀ ਉੱਥੇ ਹਾਫਿਜ਼ ਸਈਦ ਨੂੰ। ਉਹਨਾਂ ਦਾ ਇਹ ਜਿਹੜਾ ਮੋੜਵਾ ਜਵਾਬ ਹੈ ਠੀਕ ਨਹੀਂ ਹੈ। ਮੈਂ ਕੋਈ ਗਲਤ ਕੰਮ ਕਰਦਾ ਤੇ ਜੇ ਕੋਈ ਹੋਰ ਗਲਤ ਕੰਮ ਕਰਦਾ ਤੇ ਜੇ ਮੈਂ 10 ਸਾਲ ਪਹਿਲਾਂ ਕੋਈ ਗਲਤ ਕੰਮ ਕੀਤਾ ਤੇ 10 ਸਾਲ ਬਾਅਦ ਕੋਈ ਹੋਰ ਗਲਤ ਕੰਮ ਮੈਨੂੰ ਦੱਸਿਆ ਤੇ ਮੈਂ ਉਹਨੂੰ ਇਹ ਕਿਹਾ ਵੀ ਭਾਈ ਤੂੰ ਕਿਉਂ ਕਰਦਾ, ਤੇ ਉਹ ਮੈਨੂੰ ਕਹੇ 10 ਸਾਲ ਪਹਿਲਾਂ ਵੀ ਤੂੰ ਵੀ ਤਾਂ ਇਹੀ ਕੀਤਾ ਸੀ ਜੀ। ਫਿਰ ਮੇਰੇ ਤੇ ਉਹਦੇ ਜਾਂ ਮੇਰੇ 'ਚ ਫਰਕ ਕੀ ਰਹੇਗਾ? ਭਾਰਤੀ ਜਨਤਾ ਪਾਰਟੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਸਰਕਾਰ ਨੂੰ ਵੀ RSS ਦੇ ਨੇੜੇ ਰਹੇ ਨੇ ਵੈਦਕ ਸਾਹਿਬ ਜਿਹੜੇ ਪੱਤਰਕਾਰ ਹੈ, ਤੇ ਉਹਨਾਂ ਨੇ ਭਾਵੇਂ ਹੁਣ ਕਿਹਾ ਕਿ ਮੇਰਾ RSS ਨਾਲ ਕੋਈ ਸੰਬੰਧ ਨਹੀਂ ਰਿਹਾ, ਪਰ ਜੇ ਗੁਪਤ ਤੌਰ ਦੇ ਉੱਤੇ ਜਾ ਕੇ ਮੀਟਿੰਗ ਹੋਈ ਹੈ ਤੇ ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਇਹ ਗੱਲ ਕਹੀ ਹੈ ਵੀ ਪਾਕਿਸਤਾਨ ਦੇ ਵਿੱਚ ਬਿਨਾਂ ਉੱਥੋਂ ਦੀ ਖੁਫੀਆ ਏਜੰਸੀ ISI ਦੇ ਹੁਕਮ ਤੋਂ ਜਾਂ ਉਹਦੀ ਮਨਜ਼ੂਰੀ ਤੋਂ ਕੋਈ ਹਾਫਿਜ਼ ਸਈਦ ਨੂੰ ਮਿਲ ਨਹੀਂ ਸਕਦਾ। ਇਸ ਕਰਕੇ ਇਹ ਸਾਰੀ ਘਟਨਾ ਜਿਹੜੀ ਹੈ ਉਹ ਦੇਸ਼ ਦੇ ਨਾਲ ਜੁੜੀ ਹੋਈ ਹੈ। ਪੱਤਰਕਾਰਤਾ ਦਾ ਇੱਕ ਆਪਣਾ ਮਾਮਲਾ ਵੀ ਹੋ ਸਕਦਾ ਹੈ, ਨਿੱਜੀ ਤੌਰ ਦੇ ਉੱਤੇ ਇੱਕ ਪੱਤਰਕਾਰ ਦਾ ਕਿਸੇ ਨੂੰ ਮਿਲਣਾ ਤੇ ਉਹਦੇ ਤੇ ਕੋਈ ਕਿੰਤੂ ਪਰੰਤੂ ਤਾਂ ਨਹੀਂ ਹੋ ਸਕਦਾ, ਪਰ ਜਿਸ ਬੰਦੇ ਨੂੰ ਉਹ ਜਾ ਕੇ ਮਿਲੇ ਨੇ ਉਸ ਬੰਦੇ ਨੂੰ ਮਿਲਣ ਵਾਸਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਆਗਿਆ ਜ਼ਰੂਰੀ ਹੈ ਜੀ। ਫੈਕਟ ਬਾਹਰ ਨਿਕਲ ਕੇ ਆ ਰਹੇ ਨੇ ਜਿਹਦੇ ਕਰਕੇ ਇਸ ਮੁੱਦੇ ਤੇ ਵਾਹਵਾ ਹੰਗਾਮਾ ਹੋ ਰਿਹਾ ਜੀ। ਤੇ ਇਸੇ ਦੇ ਨਾਲ ਜੀ ਸਾਡਾ ਸਵਾਲਾਂ ਦਾ ਸਿਲਸਿਲਾ ਆ ਉਹ ਖਤਮ ਹੁੰਦਾ। ਜੀ ਸੁਸ਼ੀਲ ਜੀ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ।